prominent Kashmiri Pandit chemist, 2 other civilians shot within hours in Jammu and Kashmir. Pakistan has made a number of futile and unsubstantiated allegations against India, including in relation to the union territories of Jammu and Kashmir and Ladakh. These do not merit a response as they pertain to matters internal to India. This includes the area that are under the illegal occupation of Pakistan. We call upon Pakistan to immediately vacate all areas under its illegal occupation. Given its established state practice of hosting, aiding, and actively supporting terrorists, how could one expect any constructive contribution from Pakistan to the first committee that deals with important matters of international peace and security? ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਚੀਨ ਦੇ ਡਰੋਂ ਉਸ ਵੱਲ ਮੂੰਹ ਨਹੀਂ ਕਰਦਾ, ਪਰ ਹਿੰਦੂ ਜਨਤਾ ਨੂੰ ਖੁਸ਼ ਕਰਨ ਲਈ ਪਾਕਿਸਤਾਨ ਦੇ ਖਿਲਾਫ ਉਸ ਦਾ ਪ੍ਰੋਪੇਗੈਂਡਾ ਯੂਨਾਈਟਿਡ ਨੇਸ਼ਨਜ਼ ਤੱਕ ਦੇਖਿਆ ਜਾ ਸਕਦਾ ਹੈ। ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਦੇ ਸੈਸ਼ਨ ਤੋਂ ਬਾਅਦ ਇੱਕ ਵਾਰ ਫਿਰ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਪਿਛਲੇ ਕੱਲ ਯੂਨਾਈਟਿਡ ਨੇਸ਼ਨਜ਼ ਵਿੱਚ ਜ਼ਹਿਰ ਉਗਲਿਆ। ਅਸਲ ਵਿੱਚ ਯੂਨਾਈਟਿਡ ਨੇਸ਼ਨਜ਼ ਵਿੱਚ ਪਾਕਿਸਤਾਨ ਦੇ ਐਂਬੈਸਡਰ ਮੁਨੀਰ ਅਕਰਮ ਨੇ ਡਿਸਆਰਮਾਮੈਂਟ ਅਤੇ ਸਿਕਿਉਰਿਟੀ ਮਾਮਲਿਆਂ ਦੀ ਕਮੇਟੀ ਦੀ ਮੀਟਿੰਗ ਵਿੱਚ ਜੰਮੂ ਕਸ਼ਮੀਰ ਵਿੱਚ ਭਾਰਤੀ ਫੌਜ ਦੇ ਜ਼ੁਲਮਾਂ ਦੀ ਜਿਹੜੀ ਦਾਸਤਾਨ ਹੈ ਉਹ ਬਿਆਨ ਕੀਤੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜ਼ਹਿਰ ਜਿਹੜਾ ਉਹ ਤਾਂ ਇਹਨਾਂ ਦੇ ਸਿਰ ਤੋਂ ਪੈਰਾਂ ਤੱਕ ਭਰਿਆ ਹੋਇਆ ਹੈ ਜੀ। ਮੁਸਲਮਾਨਾਂ ਪ੍ਰਤੀ ਹੋਏ, ਸਿੱਖਾਂ ਪ੍ਰਤੀ ਹੋਏ, ਈਵਨ ਮਹਾਤਮਾ ਬੁੱਧ ਜਿਹਨੇ ਬਨਾਰਸ 'ਚ ਖਲੋ ਕੇ ਕਦੇ ਕਿਹਾ ਸੀ ਕਿ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ, ਕਿਵੇਂ ਬੁੱਧ ਧਰਮ ਦਾ ਖਾਤਮਾ ਉੱਥੋਂ ਕੀਤਾ। ਔਰ ਅੱਜ ਵੀ ਉਹਨਾਂ ਦਾ ਕੁੱਲ ਮਿਲਾ ਕੇ ਜਿਹੜੀ ਆ ਉਹਨਾਂ ਦੀ ਨਫ਼ਰਤ, ਜਿਹਨੂੰ ਵੀ ਜਿਹੜਾ ਵੀ ਇਹਨਾਂ ਨੂੰ ਲੱਗਦਾ ਹੈ ਕਿ ਭਾਈ ਇਹ ਸਾਡੀ ਬ੍ਰਾਹਮਣਵਾਦ ਦੀ ਵਰਨ ਆਸ਼ਰਮ ਦੀ ਆਈਡੀਓਲੋਜੀ ਨੂੰ ਚੈਲੰਜ ਕਰਦਾ ਹੈ। ਪਰ ਅੱਜ ਤਾਂ ਹਿੰਦੂ ਤਵੀਆਂ ਦੇ ਕੋਲ ਪੋਲੀਟੀਕਲ ਪਾਵਰ ਹੈ। ਜਿਸ ਤਰ੍ਹਾਂ ਦੇ ਰੂਥਲੈਸ ਤਰੀਕੇ ਦੇ ਨਾਲ ਉਹਨਾਂ ਨੇ ਮਾਈਨੋਰਿਟੀਜ਼ ਨੂੰ ਕ੍ਰਸ਼ ਕੀਤਾ ਹੈ, 200 ਮਿਲੀਅਨ ਮੁਸਲਮਾਨਾਂ ਦਾ ਕੀ ਹਾਲ ਕੀਤਾ ਹੈ, ਔਰ ਜੰਮੂ ਕਸ਼ਮੀਰ ਦਾ ਤਾਂ ਜਿਹੜਾ ਉਹਨਾਂ ਨੇ ਬਿਲਕੁਲ ਸੂਬੇ ਦਾ ਵਜੂਦ ਹੀ ਮਿਟਾ ਦਿੱਤਾ ਹੈ। ਲੇਕਿਨ ਮੁਸਲਮਾਨਾਂ 'ਚ ਜਿਹੜੇ ਭਾਰਤ ਦੇ ਨਕਸ਼ੇ 'ਚ ਨੇ, ਜਿਨ੍ਹਾਂ 'ਚ ਬਹੁਤ ਸਾਰਿਆਂ ਨੇ ਆਲਰੇਡੀ ਜਿਹੜਾ ਸੈਕੰਡ ਕਲਾਸ ਸਿਟੀਜ਼ਨ ਹੋਣਾ ਕਬੂਲ ਹੈ, ਪਰ ਜੰਮੂ ਕਸ਼ਮੀਰ ਦੇ ਲੋਕ ਜਿਹੜੇ ਨੇ ਅੱਜ ਵੀ ਖਲੋਤੇ ਹੋਏ ਨੇ। ਔਰ ਇਹਦੇ ਵਿੱਚ ਕੋਈ ਦੋਸ਼ ਰਾਵਾਂ ਨਹੀਂ ਨੇ ਕਿ 1 ਮਿਲੀਅਨ ਫੌਜ ਦੇ ਸਾਹਮਣੇ ਅੱਜ ਵੀ ਕੋਈ ਦਿਨ, ਹਾਲਾਂਕਿ ਅਜੇ ਵੀ ਬਹੁਤ ਜਿਹੜੀਆਂ ਨੇ ਉਹ ਸੈਂਸਰਡ ਨਿਊਜ਼ ਬਾਹਰ ਨਿਕਲਦੀਆਂ, ਔਰ ਅੱਜ ਉਹਨਾਂ ਦੇ ਮੀਡੀਆ ਦੀ ਖਬਰ ਹੈ, ਉਹਨਾਂ ਦੀ PTI ਦੀ, ਪ੍ਰੋਮੀਨੈਂਟ ਕਸ਼ਮੀਰੀ ਪੰਡਤ ਕੈਮਿਸਟ, 2 other civilians shot within hours in Jammu and Kashmir। ਔਰ ਉਹਨਾਂ ਨੇ ਕਿਹਾ ਵੀ ਪ੍ਰੋਮੀਨੈਂਟ ਕਸ਼ਮੀਰੀ ਪੰਡਤ ਜਿਹਦੀ ਬੜੀ ਫੇਮਸ ਫਾਰਮੇਸੀ, ਔਰ ਪਹਿਲੇ ਮਾਈਗ੍ਰੇਸ਼ਨ ਦੇ ਪੀਰੀਅਡ 'ਚ ਵੀ ਉਹ ਨਹੀਂ ਸੀ ਗਿਆ। ਹਾਲਾਂ ਅਸੀਂ ਕਿਸੇ ਵੀ ਬੇਗੁਨਾਹ ਨੂੰ ਮਾਰੇ ਜਾਣ ਦਾ, ਕੋਈ ਵੀ ਉਹਦਾ ਮਜ਼ਹਬ ਹੋਏ, ਨਹੀਂ ਕਰਦੇ। ਲੇਕਿਨ ਇਹ ਕਈ ਵਾਰ ਜਦੋਂ ਤੁਸੀਂ ਹਕੂਮਤੀ ਜ਼ਬਰ ਕਰ ਰਹੇ ਹੋ ਤੇ ਜਿਹੜੀ ਤੁਹਾਡੀ ਪੀੜਤ ਧਿਰ ਹੁੰਦੀ ਹੈ ਉਹ ਵੀ ਇਹ ਮੈਸੇਜ ਦੇਣਾ ਚਾਹੁੰਦੀ ਹੁੰਦੀ ਹੈ, ਉਹ ਵੀ ਫਿਰ ਸੌਫਟ ਟਾਰਗੇਟ ਲੱਭਦੀ ਹੈ ਕਿ ਵੀ ਹੁਣ ਮਿਲੀਅਨ ਫੌਜ ਦੇ ਸਾਹਮਣੇ ਤਾਂ ਤੁਸੀਂ ਕਿੰਨਾ ਕਰੋਗੇ। ਉਹ ਸੌਫਟ ਟਾਰਗੇਟ ਕਰਕੇ ਮੈਸੇਜ ਇਹੀ ਦੇਣਾ ਚਾਹੁੰਦੇ ਹੁੰਦੇ ਨੇ ਕਿ ਅਸੀਂ ਕਿਤੇ ਗਏ ਨਹੀਂ ਹੈ, ਇਹ ਸਾਡੀ ਧਰਤੀ ਹੈ, ਔਰ ਤੁਹਾਨੂੰ ਇੱਥੇ ਤੁਸੀਂ ਜ਼ਬਰ ਦਾ ਸਹਾਰਾ ਲੈ ਕੇ ਜਿਹੜਾ ਉਹ ਸਾਨੂੰ ਚੁੱਪ ਨਹੀਂ ਕਰਾ ਸਕਦੇ। ਪਰ ਗੱਲ ਅਸੀਂ ਜਿਵੇਂ ਤੁਸੀਂ ਕੀਤੀ ਹੈ ਕਿ ਯੂਨਾਈਟਿਡ ਨੇਸ਼ਨਸ ਅਜੇ ਤਾਜ਼ਾ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਸੈਸ਼ਨ ਦੇ ਦੌਰਾਨ ਤਾਂ ਜਿਹੜਾ ਦੋਵੇਂ ਪਾਸਿਓਂ ਕਿਵੇਂ ਜਿਹੜਾ ਇਮਰਾਨ ਖਾਨ ਹੋਰਾਂ ਦੀ ਸਪੀਚ ਦੇ ਉੱਤੇ ਜਿਹੜੀ ਹੈ ਉਹ ਸੁਨੇਹਾ ਦੂਬੇ ਉਹਨੇ ਆ ਕੇ ਜਿਹੜਾ ਆਪਣਾ ਪੂਰਾ ਜ਼ਹਿਰ ਉਗਲਿਆ, ਔਰ ਫਿਰ ਉਹਦਾ ਜਵਾਬ ਕਿਵੇਂ ਜਿਹੜੀ ਬੀਬੀ ਸਲਮਾ ਸਲੀਮ ਨੇ ਦਿੱਤਾ, ਉਹ ਅਸੀਂ ਜ਼ਿਕਰ ਕੀਤਾ। ਫਿਰ ਇਹ ਹੁੰਦਾ ਵੀ ਚਲੋ ਹਾਲ ਦੀ ਘੜੀ ਥੋੜਾ ਠੰਡੋਲਾ ਹੋ ਗਿਆ, ਕਸ਼ਮੀਰ ਦਾ ਜ਼ਿਕਰ ਤਾਂ ਹੋਇਆ ਦੋਨੋਂ ਪਾਸੇ। ਇੱਕ ਪਾਸੇ ਇੰਡੀਆ ਨੇ ਆਪਣਾ ਕਿ ਜੀ ਸਾਡਾ ਟੂ ਟੰਗ ਇਹ ਵੋ, ਲੇਕਿਨ ਪਾਕਿਸਤਾਨ ਦੇ ਜਿਹੜੇ ਪਰਮਾਨੈਂਟ ਰਿਪਰੈਜ਼ੈਂਟੇਟਿਵ ਨੇ ਯੂਨਾਈਟਿਡ ਨੇਸ਼ਨਸ ਐਂਬੈਸਡਰ ਮੁਨੀਰ ਅਕਰਮ, ਬੜਾ ਸੀਜ਼ਨ ਡਿਪਲੋਮੈਟ ਹੈ, ਜ਼ਬਰਦਸਤ ਡਰਾਫਟਿੰਗ ਹੈ, ਔਰ ਇਸ ਸਾਰੇ ਦੇ ਥੱਲੇ ਔਰ ਉਹਨਾਂ ਨੂੰ ਕਿਉਂਕਿ ਲੰਬਾ ਵਕਤ UN 'ਚ ਹੋਣ ਕਰਕੇ ਉਹਨਾਂ ਨੂੰ ਪਤਾ ਹੈ ਵੀ ਕਿਹੜੀ ਓਪਰਚੁਨਿਟੀ ਦੇ ਉੱਤੇ ਜਿਹੜੀ ਹੈ ਗੱਲ ਫੇਰ ਕੀਤੀ ਜਾ ਸਕਦੀ ਹੈ। ਸੋ ਜਨਰਲ ਅਸੈਂਬਲੀ ਸੈਸ਼ਨ ਦਾ ਖਤਮ ਹੋ ਗਿਆ, ਜਿਹਦੇ 'ਚ ਕਿ ਉਹਨਾਂ ਦੇ
ਜਿਹੜਾ ਹੈ ਉਹਨਾਂ ਨੇ ਫੋਰਨ ਮਿਨਿਸਟਰ ਨੇ ਔਰ ਇਮਰਾਨ ਖਾਨ ਉਹਨਾਂ ਨੇ ਆਪਣੀ ਪੋਜੀਸ਼ਨ ਲਈ। ਜੀ। ਸੋ ਇਹ ਉਹਨਾਂ ਦੀ ਫਸਟ ਕਮੇਟੀ ਜਿਹੜੀ ਡਿਸਆਰਮਾਮੈਂਟ ਔਰ ਇੰਟਰਨੈਸ਼ਨਲ ਸਿਕਿਉਰਿਟੀ ਇਸ਼ੂਜ਼ ਦੇ ਉੱਤੇ ਡੀਲ ਕਰਦੀ ਹੈ, ਉਹਦੇ 'ਚ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਤੁਸੀਂ ਡਿਸਆਰਮਾਮੈਂਟ ਔਰ ਇੰਟਰਨੈਸ਼ਨਲ ਸਿਕਿਉਰਿਟੀ ਇਸ਼ੂਜ਼ ਦੀ ਗੱਲ ਕਰਦੇ ਹੋ। ਪਿਛਲੇ ਸਭ ਤੋਂ ਲੰਬਾ ਵਕਤ 70+ ਸਾਲ ਜਿਹੜਾ ਅਨਰਿਜ਼ੋਲਵਡ ਇਸ਼ੂ ਹੈ UN ਸਿਕਿਉਰਿਟੀ ਕਾਉਂਸਲ ਦੇ ਕੋਲ, ਉਹ ਜੰਮੂ ਕਸ਼ਮੀਰ ਦਾ ਹੈ। ਜੀ। ਔਰ ਜਦੋਂ ਤੱਕ ਤੁਸੀਂ ਉਸ ਖਿੱਤੇ ਦੇ ਵਿੱਚ ਇਸ ਇਸ਼ੂ ਨੂੰ ਰਿਜ਼ੋਲਵ ਨਹੀਂ ਕਰਦੇ, ਇਹ ਇੰਟਰਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਐਂਗਲ ਹੈ ਉਹ ਤੁਹਾਡਾ ਫੇਲ ਹੋਏਗਾ। ਬਿਲਕੁਲ। ਸੋ ਉਹਨਾਂ ਨੇ ਗੱਲ ਰੀਅਲਿਸਟਿਕ ਵੀ ਕੀਤੀ, ਪਰ ਨਾਲ ਦੀ ਨਾਲ ਉਹਨਾਂ ਨੇ ਜ਼ਾਹਰ ਹੈ ਕਿ ਜੰਮੂ ਕਸ਼ਮੀਰ ਦੇ ਇਸ਼ੂ ਨੂੰ ਲਿਆਂਦਾ। ਹੁਣ ਇਸ ਦੇ ਉੱਤੇ ਇਹ ਕਿੰਨਾ ਭੜਕੇ, ਹਰ ਵਾਰ ਇਹ ਕੋਈ ਨਵਾਂ ਚਿਹਰਾ ਸਾਹਮਣੇ ਕਰਦੇ ਨੇ। ਅਮਰਨਾਥ ਇਹਨਾਂ ਦਾ UN ਦੇ ਵਿੱਚ ਕਾਉਂਸਲਰ ਹੈ ਔਰ ਉਸ ਨੇ ਫਿਰ ਪੂਰਾ ਇਸ ਦਾ ਜ਼ਹਿਰ ਭਰੇ ਅੰਦਾਜ਼ ਦੇ ਵਿੱਚ ਜਵਾਬ ਦਿੱਤਾ। ਉਹਦੇ 'ਚ ਉਹ ਕਹਿੰਦਾ ਹੈ, Pakistan has made a number of futile and unsubstantiated allegations against India, including in relation to the union territories of Jammu and Kashmir and Ladakh. These do not merit a response as they pertain to matters internal to India. ਉਹਨੇ ਕਿਹਾ ਜੀ ਸਾਡਾ ਅੰਦਰੂਨੀ ਮਾਮਲਾ ਹੈ, ਇਹ ਜਿਹੜਾ ਤੁਸੀਂ ਫਿਊਟਾਈਲ ਔਰ ਸਬਸਟੈਂਸ਼ੀਅਲ, ਪਰ ਉਹ ਇੱਥੇ ਹੀ ਨਹੀਂ ਰੁਕਿਆ। ਉਹਨੇ ਫਿਰ ਪੂਰਾ This includes the area that are under the illegal occupation of Pakistan. We call upon Pakistan to immediately vacate all areas under its illegal occupation. ਕਿ ਜਿਹੜਾ ਇਹੀ ਨਹੀਂ ਕਿ ਇਹ ਜਿਹੜਾ ਸਾਡੇ ਕੋਲ ਹੈ ਸਾਡਾ, ਜਿਹੜੇ ਪਾਕਿਸਤਾਨ ਕੋਲ ਨੇ ਇਲੀਗਲ। ਔਰ ਫਿਰ ਉਹਨੇ ਪਾਕਿਸਤਾਨ ਦੇ ਉੱਤੇ ਸਿੱਧਾ ਅਟੈਕ ਕਰਦਿਆਂ ਕਿਹਾ ਕਿ given its established state practice of hosting, aiding and actively supporting terrorists, how could one expect any constructive contribution from Pakistan to the first committee that deals with important matters of international peace and security? ਮੈਂ ਕਿਹਾ ਜੀ ਪਾਕਿਸਤਾਨ ਤੋਂ ਤੁਸੀਂ ਆਸ ਕਰਦੇ ਹੋ ਕਿ ਇੰਟਰਨੈਸ਼ਨਲ ਸਿਕਿਉਰਿਟੀ ਔਰ ਪੀਸ ਲਈ ਕਰ ਸਕਦੇ? ਇਹ ਤਾਂ ਖੁਦ ਦਹਿਸ਼ਤਗਰਦੀ ਨੂੰ ਔਰ ਦੂਸਰੇ ਨੂੰ ਕਰਦੇ ਨੇ, ਉਸ ਨੂੰ ਜਿਹੜਾ ਉਹ ਬੜਾਵਾ ਦੇ ਰਹੇ ਨੇ। ਸੋ ਇਹਨੂੰ ਤੁਸੀਂ ਸਵਾਏ ਜ਼ਹਿਰ ਉਗਲਣ ਦੇ ਹੋਰ ਕੋਈ ਲਫ਼ਜ਼ ਇਹਦੇ ਲਈ ਨਹੀਂ ਬਣਾ ਸਕਦੇ। ਜੀ ਰਾਣਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਫਿਊਅਰਸ ਆ ਤਾਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।